ਅੱਜ ਰਾਤੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਦਇਆਸ਼ੀਲਤਾ ਤੇ क्षमाशीलता ਦੇ ਵਰਤਾਵ ਦੀ। ਮੈਂ ਥੋੜੀ ਦੇਰ ਪਹਿਲੇ ਇੱਕ ਕਿਤਾਬ ਲਿਖੀ ਸੀ, ਡੂ ਯੋਰਸੈਲਫ ਅ ਫੇਵਰ ਐਂਡ ਫੋਰਗਿਵ। ਕਿਤਾਬ ਲਿਖਣੇ ਦੇ ਦੌਰਾਨ ਮੈਨੂੰ ਯਾਦ ਆਇਆ ਤੇ ਮਨ 'ਚ ਮਹਿਸੂਸ ਕੀਤਾ, ਇੱਕ ਵਾਰੀ ਫਿਰ ਅਸੀਂ ਲੋਕੀ ਗੁਸੈਲ ਈਸਾਈ ਨਹੀਂ ਹਾਂ। ਗੁਸੈਲ ਈਸਾਈ ਦਾ ਇੱਕ ਵਿਰੋਧਾਭਾਸ ਹੈ। ਕੀ ਤੁਸੀਂ ਜਾਣਦੇ ਹੋ, ਮੈਂ ਇੱਕ ਦਿਨ ਗ੍ਰੀਕ ਡਿਕਸ਼ਨਰੀ 'ਚ ਪ੍ਰੇਮ ਸ਼ਬਦ ਦਾ ਪਤਾ ਲਗਾਇਆ। ਮੈਂ ਲਗਾਤਾਰ ਪ੍ਰੇਮ ਸ਼ਬਦ ਦਾ ਅਧਿਐਨ ਕਰਦੀ ਰਹਿੰਦੀ ਹਾਂ ਕਿ ਇਹ ਮੈਨੂੰ ਉਸ ਪਾਸੇ ਅਗਰਸਰ ਕਰਦਾ ਹੈ ਤੇ ਇੱਕ ਈਸ਼ਵਰ ਦੀ ਮਰਜ਼ੀ ਕਰਨੀ ਹੁੰਦਾ ਹੈ। ਮੈਂ ਪ੍ਰੇਮ ਸ਼ਬਦ ਕੀ ਫਿਰ ਦਿਖਣੀ ਆ ਆਪਣੀ ਯਾਦਾਸ਼ਤ ਕੀ ਤਾਜ਼ਾ ਕਰਨ ਦੇ ਲਈ। ਤੇ ਇਹ ਇੱਕ ਚੀਜ਼ ਹੈ ਜਿਹੜੀ ਅਸਾਂ ਕੀ ਦੱਸਦੀ ਹੈ, ਉਹ ਹੈ ਕਿ ਪ੍ਰੇਮ ਈਸਾਈਅਤ ਦਾ ਕੇਂਦਰ ਬਿੰਦੂ ਹੈ। ਹੁਣ ਕਟੁਤਾ, ਨਾਰਾਜ਼ਗੀ ਤੇ ਮਾਫ ਨਾ ਕਰਨਾ ਪ੍ਰੇਮ ਨਹੀਂ ਹੈ। ਕ੍ਰੋਧ ਪ੍ਰੇਮ ਨਹੀਂ ਹੈ ਤੇ ਪ੍ਰੇਮ ਈਸਾਈਅਤ ਕੇਂਦਰ ਬਿੰਦੂ ਹੈ। ਤੇ ਅਸ ਗੁਸੈਲ ਈਸਾਈ ਕਿਸ ਤਰ੍ਹਾਂ ਹੋ ਸਕਦੇ ਹਨ ਤੇ ਸੋਚਦੇ ਹਾਂ ਕਿ ਇਹ ਠੀਕ ਹੈ। ਤੇ ਚੂੰਕਿ ਅਸ ਚਿਹਰੇ ਉੱਪਰ ਮੁਸਕਾਨ ਚਿਪਕਾਈ ਗਿਰ ਜਾਂਦੇ ਹਾਂ ਤੇ ਦਰਵਾਜ਼ਾ ਖਟਖਟਾਉਂਦੇ ਹਾਂ, ਇਹਦਾ ਇਹ ਮਤਲਬ ਨਹੀਂ ਹੈ ਕਿ ਕ੍ਰੋਧ ਦਾ ਮੁੱਦਾ ਨਹੀਂ ਹੈ। ਕਈਆਂ ਦਾ ਨਹੀਂ ਹੋਊਗਾ, ਪਰ ਬਹੁਤੇ ਕ੍ਰੋਧ 'ਚ ਹੋਊਗਾ ਜਿੱਲੇ ਉਹਨਾਂ ਨੇ ਉੱਥੇ ਕਦਮ ਰੱਖਿਆ ਹੋਊਗਾ। ਸ਼ਾਇਦ ਤੁਸ ਗੁੱਸੇ ਐਸੇ ਦੇ ਕੰਨੇ ਆਏ ਹੋ ਜਿਸ ਕੰਨੇ ਤੁਸ ਗੁੱਸੇ ਹੋ, ਜਾਂ ਹੋ ਸਕਦਾ ਹੈ ਕਿ ਤੁਸ ਪਹਿਲੇ ਤੇ ਹੀ ਗੁੱਸੇ 'ਚ ਹੋ। ਇਮਾਰਤ 'ਚ ਪ੍ਰਵੇਸ਼ ਤੋਂ ਪਹਿਲਾਂ ਹੀ ਤੁਸਾਂਗੀ ਸੀਟ ਨਹੀਂ ਲੱਭੀ ਜਿਹੜੀ ਤੁਸ ਚਾਹੁੰਦੇ ਹੋ, ਕੰਨੇ ਉਹ ਕਿਹੜਾ ਗਾਣਾ ਨਹੀਂ ਗਾਇਆ ਜਿਸ ਦੀ ਤੁੰਦੇ ਕੀ ਉਮੀਦ ਹੀ। ਰੋਸ਼ਨੀ ਨੇ ਦੁਖੀ ਕੀਤਾ ਹੋਏ ਤੁੰਦੇ ਕੀ, ਜਾਂ ਗੁੱਸੇ ਹੋਈ ਜਾਂਦੇ ਹੋ ਕਿ ਕਿਸੇ ਵੀ ਬੇਤੁਕੀ ਬੇਹਦ ਬੇਕਾਰ ਹਾਸਿਆਪ੍ਰਦ ਗੱਲ ਤੋਂ। ਤੁੰਦੇ ਲਗਾਤਾਰ ਜੀਵਨ ਉੱਪਰ ਸ਼ੈਤਾਨ ਜਿਹੜਾ ਅਧਿਕਾਰ ਕਰਦਾ ਹੈ ਮਾਫ ਨਾ ਕਰਨੇ ਵਾਲੇ ਖੁੱਲੇ ਦਰਵਾਜ਼ੇ ਤੋਂ, ਵਿਸਵਸੂ ਦੇ ਜ਼ਿਆਦਾਤਰ ਜੀਵਨ ਉੱਪਰ ਸ਼ੈਤਾਨ ਜਿਹੜਾ ਅਧਿਕਾਰ ਕਰਦਾ ਹੈ ਉਹ ਹੈ ਮਾਫ ਨਾ ਕਰਨੇ ਵਾਲੇ ਦੁਆਰ ਤੋਂ। ਆਓ ਸ਼ਾਸਤਰ ਵਚਨ ਦਿਖੀਏ, 2 ਕੁਰਿੰਥੀਓ 2:10-11 ਤੇ ਇਹ ਯਕੀਨਨ ਤੁੰਦੇ ਸਕਰੀਨ ਉੱਪਰ ਦਿਖਾਈ ਦੇਂਗਨ। ਤੁੰਦੇ ਲਈ ਜਿਹੜਾ ਮੈਂ ਤੁੰਦੇ ਕੀ ਦੱਸਦੀ ਹਾਂ ਵਿਸਤ੍ਰਿਤ ਬਾਈਬਲ ਤੋਂ, ਜਿਸ ਦਾ ਤੁਸ ਕਿਜ ਮਾਫ ਕਰਦੇ ਹੋ। ਇਹ ਦੇਵਦੂਤ ਪੌਲੁਸ ਗਲਾਉਂਦੇ ਹਨ, ਜਿਹਦਾ ਤੁਸ ਕਿਸੇ ਦਾ ਮਾਫ ਕਰਦੇ ਹੋ ਉਸੀ ਮੈਂ ਵੀ ਮਾਫ ਕਰਦਾ ਹਾਂ। ਜੇ ਕੀਤਾ ਹੋਏ ਤੇ ਤੁੰਦੇ ਕਾਰਨ ਮਸੀਹ ਦੀ ਜਗ੍ਹਾ 'ਚ ਹੋਈ ਕੇ ਮਾਫ ਕੀਤਾ ਹੈ। ਹੁਣ ਵਚਨ 11 'ਚ ਉਹ ਗਲਾਣੇ ਜਾਵਦੇ ਹਨ, ਉਹ ਮਾਫ ਕਰਨ ਦੇ ਲਈ ਇੰਨਾ ਉਤਾਵਲਾ ਕੀ ਹੈ ਤੇ ਕੀਆਂ ਚਾਹੁੰਦੇ ਹਨ ਕਿ ਉਹ ਵੀ ਮਾਫ ਕਰੇ। ਸ਼ੈਤਾਨ ਦਾ ਅਸਾਂ ਉੱਪਰ ਦਾਅ ਨਾ ਚੱਲੇ ਕਿ ਅਸ ਉਸਦੀ ਯੁਕਤੀਆਂ ਤੋਂ ਅਣਜਾਣ ਨਹੀਂ। ਇਹ ਮੁਮਕਿਨ ਹੈ, ਬਿਲਕੁਲ ਮੁਮਕਿਨ। ਇੱਥੇ ਮੌਜੂਦ ਲੋਕਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਪਰੇਸ਼ਾਨੀ ਹੈ, ਕਿਸੇ ਨਾ ਕਿਸੇ ਤਰ੍ਹਾਂ ਦਾ ਦੁਸ਼ਮਣ ਦਾ ਦਾਅ ਚੱਲੀ ਚੁੱਕਿਆ ਹੈ। ਤੁਸ ਈਸ਼ਵਰ ਅੱਗੇ ਪ੍ਰਾਰਥਨਾ ਕਰਦੇ ਹੋਂਗ ਉਸ ਪਰੇਸ਼ਾਨੀ ਕੀ ਦੂਰ ਕਰਨ ਦੀ, ਪਰ ਤੁਸ ਹਲੇ ਵੀ ਉਸੀ ਮਾਫ ਕਰਨੇ ਕੀ ਤਿਆਰ ਨਹੀਂ ਹਨ ਜਿਸਨੇ ਤੁਸਾਂਗੀ ਆਹਤ ਕੀਤਾ ਹੈ। ਦੁਨੀਆ ਪ੍ਰਾਰਥਨਾਵਾਂ ਦਾ ਜਵਾਬ ਤਾਂ ਤੱਕ ਨਹੀਂ ਲੱਭਗਾ ਜਿਲੇ ਤੱਕ ਮਾਫ ਨਹੀਂ ਕਰਗੇ ਤੁਸ। ਖੈਰ ਜਾਇਜ਼ ਕਟੂ ਨਹੀਂ ਹੋਣਾ ਚਾਹੁੰਦੀ, ਪਰ ਆਖੀ ਕੇ ਹੀ ਰਹੋਂਗ। ਮਿਕੀ ਪਰਵਾਹ ਨਹੀਂ ਕਿਤੇ ਕੀ ਕਿਹੋ ਜਿਹਾ ਲੱਗਿਆ ਕਰਦਾ ਹੈ। ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਪਰਵਾਹ ਨਹੀਂ ਕਰਦੀ, ਕਿ ਬਿਲਕੁਲ ਪਰਵਾਹ ਨਹੀਂ ਕਰਦੀ। ਮੇਰਾ ਮਤਲਬ ਹੈ ਕਿ ਅਸ ਮਹਿਸੂਸ ਕਰਦੇ ਹਾਂ ਇਸ ਤੋਂ ਅਸਾਂ ਕੀ ਛੁਟਕਾਰਾ ਪਾਣਾ ਹੈ। ਮੈਂ ਚਾਹੁੰਦੀ ਹਾਂ ਕਿ ਅਸ ਹਮੇਸ਼ਾ ਖੁਸ਼ ਰਹੀਏ, ਪਰ ਸੱਚ ਤਾਂ ਇਹ ਹੈ ਕਿ ਅਸ ਹਮੇਸ਼ਾ ਖੁਸ਼ ਨਹੀਂ ਰਹਿ ਸਕਦੇ। ਇੱਕ ਸ਼ਾਸਤਰ ਵਚਨ ਜਿਹੜਾ ਮੈਂ ਕੁਝ ਵਕਤ ਬਾਅਦ ਪੜ੍ਹਨੇ ਵਾਲੀ ਹਾਂ ਉਹ ਹੈ ਕੁਲੂਸੀਆ 'ਚ। ਤਾਂ ਉਹ ਗਲਾਂਦਾ ਹੈ ਕਰੁਣਾ ਦਇਆ ਕੀ ਅਪਣਾਓ। ਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਪ੍ਰਯੋਜਨ ਦੇ ਤਹਿਤ ਵੀ ਦਿਆਲੁਤਾ ਚੁਣੀ ਸਕਦੇ ਹੋ। ਦਇਆ ਵੈਦ ਨਹੀਂ ਹੈ, ਮੇਰਾ ਮਤਲਬ ਹੈ ਦਇਆ ਦੇ ਪ੍ਰਤੀ ਕਿਜ ਵੀ ਵੈਦ ਨਹੀਂ ਹੈ। ਕਿ ਜਿਲੇ ਤੁਸੀਂ ਦਿਆਲੂ ਹੁੰਦੇ ਹੋ ਤੇ ਤੁਸੀਂ ਕਿਸੇ ਕੀ ਕੁਝ ਦਿੰਦੇ ਹੋ ਜਿਹੜਾ ਉਸਦੇ ਲਈ ਉਪਯੁਕਤ ਨਹੀਂ ਹੈ। ਤੁਸੀਂ ਤੈਅ ਕਰਾਦੇ ਹੁੰਦੇ ਹੋ ਕਿ ਕਿਸੇ ਚੀਜ਼ ਦੇ ਜਾਣੇ ਦਾ, ਤੇ ਜੇ ਉਸਦੀ ਵਿਧਾਨਿਕਤਾ ਜਾਣਦੇ ਹੋ ਤੁਸੀਂ ਗਲਾਈ ਸਕਦੇ ਹੋ। ਮੈਂ ਤੁੰਦੇ ਕਿ ਉਸਦੇ ਕੰਨੇ ਨਹੀਂ ਜਾਣੇ ਦਿੰਗਾ ਕਿ ਤੁਸਾਂ ਨੇ ਜੋ ਕੀਤਾ ਹੈ ਉਹ ਗਲਤ ਕੀਤਾ ਹੈ। ਬਾਈਬਲ ਗਲਾਉਂਦੀ ਹੈ ਦਇਆ ਓੜਨਾ, ਤੇ ਜੇ ਕਿਜ ਓੜਨਾ ਹੀ ਚਾਹੁੰਦੇ ਹਨ ਤਾਂ ਪ੍ਰੇਮ ਓੜੋ। ਮੇਰੇ ਜੀਵਨ ਦੇ 10-15 ਸਾਲਾਂ ਦੀ ਸਭ ਤੋਂ ਕੀਮਤੀ ਚੀਜ਼ ਹੈ ਇਹ ਸਿੱਖਣਾ ਕਿ ਸਹੀ ਕੀ ਹੈ। ਇਸ ਕਰਕੇ ਨਹੀਂ ਕਿ ਮੈਨੂੰ ਚੰਗਾ ਲੱਗਦਾ ਹੈ, ਬਲਕਿ ਉਦੇਸ਼ ਦੇ ਲਈ ਤੇ ਅੱਗੇ ਪੜ੍ਹਨ ਦੇ ਸਿੱਖਣੇ ਦੇ ਲਈ। ਤਾਂ ਜਿੱਲੇ ਮੈਂ ਸਹੀ ਕਰਦੀ ਹਾਂ ਤਾਂ ਅਸਲ 'ਚ ਮੈਨੂੰ ਲੱਗਦਾ ਹੈ ਕਿ ਸਹੀ ਕਰਦੀ ਹਾਂ ਉਹ ਸੌਖਾ ਹੁੰਦਾ ਹੈ ਤੇ ਉਹ ਸੰਘਰਸ਼ ਨਹੀਂ ਹੁੰਦਾ। ਜਿੱਲੇ ਮੈਂ ਕਿਸੇ ਚੀਜ਼ ਦਾ ਸੰਚਾਲਨ ਕਰਦੀਆਂ ਹੁੰਦੀਆਂ ਤਾਂ ਮੇਰੇ 'ਚ ਪਹਿਲੇ ਤੋਂ ਵੀ ਬੜੋਤਰੀ ਹੋਈ ਚੁੱਕੀ ਹੁੰਦੀ ਹੈ।
ਤੇ ਇਹ ਮੈਂ ਤਾਂ ਤੱਕ ਕਰੇ ਕਰਦੀ ਹਾਂ ਜਿਲੇ ਇਹ ਬਹੁਤਾ ਔਖਾ ਹਾ। ਇਸ ਕਰਕੇ ਨਾ ਸੋਚੋ ਕਿ ਸਹੀ ਚੀਜ਼ਾਂ ਦਾ ਕਰਨਾ ਸੌਖਾ ਹੈ, ਪਰ ਯਾਦ ਰੱਖੋ ਜਿਲੇ ਤੁਸੀਂ ਸਹੀ ਕਰਾ ਦੇ ਹੁੰਦੇ ਹੋ ਉਸੇ ਕਰਨਾ ਔਖਾ ਹੁੰਦਾ ਹੈ। ਚੰਗੀ ਖਬਰ ਹੈ ਕਿ ਤੁਸੀਂ ਆਖੀ ਸਕਦੇ ਹੋ ਕਿ ਮੈਂ ਬਦੇ ਕਰਦੇ ਹਾਂ, ਮੈਂ ਅਧਿਆਤਮਿਕ ਤੌਰ ਉੱਪਰ ਬਦੇ ਕਰਦਾ ਹਾਂ। ਸਹੀ ਚੀਜ਼ ਕੀ ਚੁਣੀ ਗਏ, ਚੰਗਾ ਕਰਨੇ ਤੋਂ ਪਿੱਛੇ ਨਾ ਹਟੋ। ਇਫੀਸੀਓ 4 ਆਇਤ 26, क्रोध ते करो पर पाप नहीं करो। ਜ਼ਰੂਰੀ ਨਹੀਂ ਕਿ ਕ੍ਰੋਧ ਪਾਪ ਹੋਏ। ਅਸ ਜੋ ਕ੍ਰੋਧ ਕਰਨੇ ਕਰਦੇ ਹਾਂ ਉਹ ਪਾਪ ਬਣ ਜਾਂਦਾ ਹੈ। ਕ੍ਰੋਧ ਤੇ ਕਰੋ ਪਰ ਮੁੜੀ ਕੇ ਪਾਪ ਨਾ ਕਰੋ। ਸੂਰਜ ਡੁੱਬਣੇ ਤੱਕ ਤੁੰਦਾ ਕ੍ਰੋਧ ਨਾ ਰਹੇ। ਵਾਹ, ਪਤਾ ਨਹੀਂ ਇੱਥੇ ਅੱਜ ਗਿਰਜੇ 'ਚ ਕਿੰਨੇ ਲੋਕੀ ਹੋਣਗੇ ਜਿਹੜੇ ਪ੍ਰਾਰਥਨਾ ਦੇ ਲਈ ਤੁੰਦੀਆਂ ਜ਼ਰੂਰਤਾਂ ਕੀ ਪੂਰਾ ਕਰਨ ਦੀ ਪ੍ਰਾਰਥਨਾ ਕਰਦੇ ਹਨ ਤੇ ਕ੍ਰੋਧ 'ਚ ਬਿਸਤਰ ਉੱਪਰ ਜਾਂਦੇ ਹਨ। ਜੇ ਤੁਸ ਘਰੇ ਉੱਪਰ ਹੋ ਤੇ ਤੁੰਦੀ ਪਤਨੀ ਜਾਂ ਪਤੀ ਕਨੇ ਲੜਾਈ ਹੋਈ ਜਾਂਦੀ ਹੈ ਤੇ ਤੁਸ ਕ੍ਰੋਧ 'ਚ ਬਿਸਤਰ ਉੱਪਰ ਜਾਈ ਸਕਦੇ ਹੋ। ਜਿੱਲੇ ਕਿ ਪਵਿੱਤਰ ਆਤਮਾ ਤੁੰਦੇ ਕੰਨੇ ਹੈ ਤੇ ਤੁਸ ਚੰਗੀ ਤਰ੍ਹਾਂ ਕਨੇ ਜਾਣਦੇ ਹੋ ਕਿ ਆਪਣੇ ਆਪ ਕੀ ਵਿਨਮਰ ਬਣਾਈ ਕੇ ਉਹਦੇ ਕੋਲ ਜਾਣਾ ਹੈ ਤੁੰਦੇ ਕੀ ਤੇ ਉਸੀ ਸਹੀ ਕਰਨਾ ਹੈ। ਭਲੇ ਹੀ ਇਸ 'ਚ ਤੁੰਦੀ ਕੋਈ ਗਲਤੀ ਨਾ ਹੋਏ ਪਰ ਤੁੰਦੇ ਕੀ ਇਹੀ ਕਰਨਾ ਹੈ। ਜੇ ਤੁਸ ਘਰੇ ਹੋ ਕਨੇ ਤੁੰਦੀ ਪਤੀ ਕਨੇ ਤੁੰਦੀ ਲੜਾਈ ਜਾਂਦੀ ਹੈ ਤੇ ਤੁਸ ਕ੍ਰੋਧ 'ਚ ਬਿਸਤਰ ਉੱਪਰ ਜਾਈ ਸਕਦੇ ਹੋ। ਜਦਕਿ ਪਵਿੱਤਰ ਆਤਮਾ ਤੁੰਦੇ ਕੰਨੇ ਹੈ ਤੇ ਤੁਸ ਚੰਗੀ ਤਰ੍ਹਾਂ ਜਾਣਦੇ ਹੋ ਕਿ ਆਪਣੇ ਆਪ ਕੀ ਵਿਨਮਰ ਬਣਾਈ ਕੇ ਉਸੀ ਕੋਲ ਜਾਣਾ ਹੈ ਤੇ ਉਸੀ ਸਹੀ ਕਰਨਾ ਹੈ। ਇਹ ਵੱਡੀ ਗੱਲ ਹੈ ਨਾ। ਖੈਰ ਮੇਰੀ ਗਲਤੀ ਨਹੀਂ ਹੈ, ਉਹਨੇ ਕਿ ਮੇਰੇ ਕੋਲ ਆਣਾ ਚਾਹੀਦਾ ਹੈ। ਜਿੱਲੇ ਈਸ਼ਵਰ ਅਸਾਂ ਕੀ ਮਾਫ ਕਰਨੇ ਕੀ ਗਲਾਂਦੇ ਹਨ ਉਹ ਅਸਾਂ ਕੀ ਔਖਾ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰੇ ਕਰਦਾ ਹੁੰਦਾ ਤਾਂ ਕਿ ਉਹ ਅਸਾਂ ਕੀ ਪਸੀਨਾ ਬਹਾਂਦੇ ਦਿਖੇ। ਹਰ ਚੀਜ਼ ਹੁਣ ਅਸੀਂ ਸੁਣੋ, ਜੇ ਤੁਸ ਕਿਜ ਕਰਨੇ ਨਹੀਂ ਆਏ ਅੱਜ ਰਾਤੀ ਤੇ ਤੁੰਦਾ ਇੱਥੇ ਹੋਣਾ ਫਾਇਦੇਮੰਦ ਹੈ। ਈਸ਼ਵਰ ਜੋ ਕਿਜ ਵੀ ਤੁੰਦੇ ਕੀ ਕਰਨ ਵਾਸਤੇ ਗਲਾਂਦੇ ਹਨ ਜੇ ਤੁਸ ਕਰਦੇ ਹੋ ਤੇ ਅੱਗੇ ਚਲੀ ਕੇ ਤੁੰਦੇ ਕੀ ਫਾਇਦਾ ਹੋਂਗ। ਹਰ ਚੀਜ਼ ਹਰ ਔਖੀ ਚੀਜ਼ ਜਿਹੜੀ ਈਸ਼ਵਰ ਕਨੇ ਲੱਭਾ ਕਰਦੀ ਹੈ ਹੁਣੇ ਤੇ ਹੁਣੇ। ਜੇ ਕਿਜ ਤਿਆਗਨੇ ਦੇ ਕਵਾ ਕਰਦੇ ਹਨ ਜਾਂ ਕਿਜ ਕਰਨ ਦੇ ਲਈ ਕਵਾ ਕਰਦੇ ਹਨ ਜਿਹੜਾ ਤੁਸੀਂ ਨਹੀਂ ਕਰਨਾ ਚਾਹੁੰਦੇ ਉਹ ਕਵਾਦੇ ਹਨ ਕਿ ਇਹ ਜਿਹੀ ਜਗ੍ਹਾ ਰਹੋ ਜਿੱਥੇ ਤੁਸੀਂ ਨੱਠਣਾ ਪਸੰਦ ਕਰਦੇ ਹੋ ਜਾਂ ਉਸ ਕੰਨੇ ਰਹੋ ਜਿਸ ਕੰਨੇ ਜਾਣਾ ਚਾਹੁੰਦੇ ਹੋ। ਹਰ ਔਖੀ ਚੀਜ਼ ਜਿਹੜੀ ਈਸ਼ਵਰ ਕਰਨ ਲਈ ਗਲਾਉਂਦੇ ਹਨ ਉਹ ਦੁਖੀ ਕਰਨ ਲਈ ਨਹੀਂ ਹੁੰਦੀ ਹੈ। ਉਹ ਤੁੰਦੇ ਕਿ ਉਸ ਜਗ੍ਹਾ ਉੱਪਰ ਆਨਣੇ ਦੀ ਕੋਸ਼ਿਸ਼ ਕਰਾਦਾ ਹਾਂ ਜਿੱਥੇ ਤੋਂ ਉਹ ਤੁੰਦੇ ਕੀ ਲਈ ਜਾਂਦਾ ਤੋ ਜ਼ਿਆਦਾ ਕਰੀ ਸਕੇ ਜਿਸ ਦੇ ਬਾਰੇ 'ਚ ਤੁਸੀਂ ਸੋਚੀ ਵੀ ਨਹੀਂ ਸਕਦੇ। ਤੇ ਮੈਂ ਪ੍ਰਾਰਥਨਾ ਕਰੇ ਦੀਆਂ ਕਿ ਈਸ਼ਵਰ ਮੇਰੇ ਮੂੰਹ ਦਾ ਇਸਤੇਮਾਲ ਕਰੀ ਕੇ ਤੁੰਦੇ ਚੋਂ ਕਿਸੇ ਕੀ ਸਮਝਾਏ ਕਿ ਤੁੰਦੇ ਕੀ ਕ੍ਰੋਧ ਦੀਆਂ ਭਾਵਨਾਵਾਂ ਤੋਂ ਨਹੀਂ, ਕਟੁਤਾ ਦੀਆਂ ਭਾਵਨਾਵਾਂ ਤੇ ਕਿਸੇ ਕੰਨੇ ਗੱਲ ਨਾ ਕਰਨੇ ਦੀਆਂ ਭਾਵਨਾਵਾਂ ਤੋਂ ਜਿਹੜੀਆਂ ਤੁੰਦੇ ਕੀ ਆਹਤ ਕਰਦੀਆਂ ਹਨ ਤੋਂ ਬਾਹਰ ਆਣਾ ਹੈ ਤੇ ਕਰਨੀਆਂ ਹਨ ਬੜੀਆਂ ਚੀਜ਼ਾਂ ਉਹ ਵੀ ਈਸ਼ਵਰ ਦੇ ਦੱਸੇ ਮੁਤਾਬਕ। ਕਿਉਂਕਿ ਜੇ ਤੁਸ ਆਪਣੀਆਂ ਸਾਰੀ ਕਲਹ ਤੇ ਸਾਰੀਆਂ ਕੜਵਾਟ ਤੇ ਨਾਰਾਜ਼ਗੀ ਤੇ ਕ੍ਰੋਧ ਆਪਣੇ ਜੀਵਨ ਤੋਂ ਕੱਢੀ ਦੇਣ ਤੇ ਉਹਨਾਂ ਕੀ ਆਪਣੇ ਜੀਵਨ ਤੋਂ ਕੱਢੀ ਬਾਹਰ ਰੱਖੀ ਸਕਦੇ ਹਨ। ਈਸ਼ਵਰ ਜਿਹੜੇ ਤੁੰਦੇ ਲਈ ਕਰ ਗਏ ਉਸੇ ਦਿਖੀ ਕੇ ਤੁਸ ਹੈਰਾਨ ਰਹੀ ਜਾਂਗ। ਪਤਾ ਨਹੀਂ ਤੁਸਾਂ ਚੋਂ ਕਿੰਨੇ ਲੋਕੀ ਇਸ ਚਮਤਕਾਰ ਦੇ ਲਈ ਪ੍ਰਾਰਥਨਾ ਕਰੇ ਕਰਦੇ ਹਨ ਪਰ ਉਹ ਉਸੀ ਆਪਣੇ ਹੱਥ ਤੋਂ ਜਾਣੇ ਦੇ ਕਰਦੇ ਹਨ। ਤੁਸ ਜਾਣੀ ਸਕਦੇ ਹੋ ਨਾ ਆਈ ਕੇ ਕਿ ਕਿੰਨੇ ਲੋਕੀ ਇੱਥੇ ਬੈਠੇ ਦੇ ਹਨ ਅੱਜ ਲੇਕਵੁੱਡ ਦੇ ਵਧੀਆ ਲੋਕੀ ਇਸ ਖੇਤਰ ਦੇ ਆਸ-ਪਾਸ ਦੇ ਲੋਕੀ। ਤੁਸ ਗਾਣਾ ਗਾਓ ਤੁੰਦੇ ਕੋਲ ਬੰਬਰ ਸਟਿੱਕਰ ਹੈ। ਤੁਸਾਂ ਆਪਣੀ ਬਾਈਬਲ ਅੰਦੀ ਹੈ ਸ਼ਾਇਦ 26 ਵਾਰੀ ਅਨੁਵਾਦ ਕੀਤੀ ਹੋਈ ਬਾਈਬਲ। ਮੈਂ ਨਹੀਂ ਜਾਣਦੀ ਤੁਸ ਸੀਡੀ ਖਰੀਦ ਗਏ ਲੇਕਿਨ ਫਿਰ ਵੀ ਤੁਸ ਕਿਸੇ ਹੋਰ ਦੇ دیਵਾਨੇ ਹੋ ਤੇ ਸੱਚ ਵਿੱਚ ਸੋਚਦੇ ਨਹੀਂ ਕਿ ਕਿਸੇ ਹੋਰ ਕੀ ਕਿਸੇ ਦਾ ਦੀਵਾਨਾ ਹੋਣਾ ਚਾਹੀਦਾ ਹੈ। ਲੇਕਿਨ ਤੁੰਦੇ ਮਾਮਲੇ 'ਚ ਇਹ ਨਿਆਇਓਚਿਤ ਹੈ ਕਿ ਦਿਖਿਆ ਜਾਏ ਤੇ ਅਸਾਂ ਕੀ ਪਤਾ ਹੀ ਨਹੀਂ ਚੱਲਦਾ ਕਿ ਤੁਸਾਂ ਕੇ ਕਿਆ ਹੋਇਆ ਹੈ। ਖੈਰ ਜਿਲੇ ਈਸ਼ੂ ਕੀ क्रूस ऊपर चढ़ाया गया तो उन्हें गलाया पिता उन्हें की माफ करना। उन्हें की नहीं पता वो के करा करते हैं। जिले पौलुस की पत्थर मारे जावा दे उन्हें गलाया पिता उन्हें की माफ करो। उन्हें की नहीं पता वो के करे करते हैं ते अस उस मुद्दे की समझी सकिए ते वो जीवन बदली देंगे। किच ऐसा ही जड़ा ईश्वर ने मेरे कन्ना च पिछली वरी कई वरी गलाया कन्ने मैं गलाई बैठी वाओ। उन्हें गलाया जॉयस जिले तुंदे की कोई आहत करे तुंदे की लोड़ है होर भी संजीदा होंदी कि वो अपने आप ने के करा करते हैं ना कि तुंदे ने के करा दे। कि ईश्वर उसके हल्के ने नहीं लेंदे जिले उनके बच्चों की कोई आत करता है। जिथे बहुते माता पिता हैं तुस की करते हो जिले तुंदे बच्चे की कोई आत करता है। मेरा मतलब तुस आखदे हो ओ तुस कुछ भी करी सकदे हो बजाए मेरे बच्चे दो आहत करन दे।
मेरे लिए मता औखा होगा उस दिन ईसाई बने रहना। आमीन। ते ईश्वर की ये पसंद नहीं है जिल्ले लोकी अपने बच्चों कन्नै नाइंसाफी करदे हन ते जिल्ले उन्हां गी परखदे हन, आलोचना करदे हन ते गैर ईश्वरीय चीज़ां करदे हन। मिगी लगदा है असांगी सिक्खने दी लोड़ है। इस करियै बाइबल गलांदी है कि अपने दुश्मनां लेई प्रार्थना करो। असांगी अपने दुश्मनां लेई प्रार्थना करनी चाहिदी है। बाइबल गलांदी है असांगी दुश्मनां दे लेई प्रार्थना दी लोड़ है क्योंकि असल च उन्हां ने जो असां कन्नै कीता ਉਹ ਉਸ ਤੋਂ ਜ਼ਿਆਦਾ ਨਹੀਂ ਕਰੀ ਸਕਦੇ ਜੇ ਅਸ ਨਾ ਹੋਇੰਦੇ ਵੇ ਤਾਂ ਉਹਨਾਂ ਦੀ ਅਸਾਂ ਦੀ ਮਦਦ ਦੀ ਲੋੜ ਹੈ। ਹੁਣ ਇੱਥੇ ਤੁਸ ਗਲਾਂਗੇ ਖੈਰ ਕਿਹੋ ਜਿਹਾ ਲੱਗੇ ਕਰਦਾ ਹੈ ਨਹੀਂ ਦੱਸੀ ਸਕਦਾ। ਅਸ ਗੱਲ ਕਰਦੇ ਹਾਂ ਤੁੰਦੇ ਫੈਸਲਾ ਲੈਣ ਦੀ। ਜਾਣਦੇ ਹੋ ਕਿ ਮੈਂ ਕੀ ਪਾਇਆ ਜਿੱਲੇ ਮੈਂ ਡੇਵ ਕੀ ਪਹਿਲੀ ਵਾਰੀ ਗੁੱਸਾ ਹੋਈ ਮੈਂ ਕਮਰੇ 'ਚ ਜਾਈ ਕਿ ਉਸਨੇ ਗੱਲ ਕੀਤੀ ਮਿੱਕੀ ਉਹੋ ਜਿਹਾ ਲੱਗਿਆ ਕਰਦਾ ਹੈ ਕਿ ਨਹੀਂ। ਦੇਖੋ ਜਿੱਲੇ ਤੁਸ ਕਿਸੇ ਨੇ ਗੁੱਸੇ ਹੁੰਦੇ ਹੋ ਤਾਂ ਪਹਿਲੀ ਚੀਜ਼ ਤੁਸ ਉਹ ਕਰਨਾ ਚਾਹੁੰਦੇ ਹੋ ਉਹਨਾਂ ਕੇ ਆਪਣੇ ਜੀਵਨ ਤੋਂ ਬਾਹਰ ਕੱਢੀ ਦਿਓ। ਮੇਰਾ ਮਤਲਬ ਮੈਂ ਸਾਹਮਣੇ ਦੇ ਦਰਵਾਜ਼ੇ ਤੋਂ ਬਾਹਰ ਜਾਂਦੀ ਹਾਂ ਕਨੇ ਪਿਛਲੇ ਦਰਵਾਜ਼ੇ ਤੋਂ ਆਈ ਜਾਂਦੀ ਹਾਂ ਬਜਾਏ ਇਸ ਦੇ ਕਿ ਉਸੀ ਤੋਪਾਂ। चलो कोई मेरे कन्ने आया अज राती मिगी पता है हुन मैं चुनी सकदी हाँ उस कमरे च जाई के कन्ने आखां फुटबाल दा मैच दिखा दियो तुंदे आस्ते कुछ पीने आस्ते लियावां लव यू मैं सोन जाया करदी हाँ छेती। तुंदे चो किन्ने लोग यकीन करते हैं कि बच्चों की सब तो बड़ी परेशानी गुस्सा है। खैर जानते हो असेंगी इहदे बारे च किश करना चाहिए। असेंगी हर एक जिम्मेदारी लैनी होग अपने उपर कि ये आखने आस्ते मैं गुस्से कन्नै नहीं रहंग। हुण तुस हर बारी वो नहीं करी सकदे जो महसूस करदे हो पर तुस जो करदे हो उस दे लेई किज करी सकदे हो कियां कि तुंदे कोल खुली चुलने दी आज़ादी है। जे अस सही चीज़ां की लंबे अरसे तक करदे हां तां असां दियां भावनावां बाद च अनुगमन करगियां। मैं इसी मुड़ी के गलानियां जे अस लंबे अरसे तक करदे हां सही ते असां दियां भावनावां बाद च उंदा अनुसरण करनगियां। अपने दुश्मनां दे लेई प्रार्थना करदे वक्त जिहड़ी चीज़ तुंदे कन्नै घटी सकदी है ਉਹ है उस बंदे दे लेई दीवाना बने रहना जिस दे लेई तुस प्रार्थना करे करदे हो ते इहो जिहा करी के तुस शुरुआत करी सकदे हो। उंदे लेई प्रार्थना जिन्हां ने आद कीता है उंदे लेई प्रार्थना करो। दूई चीज़ जिहड़ी तुस क्रोध दे वेले करी सकदे हो शब्दां गी चुनो ते उस जगह च उंदा मनन करो। जे मिगी सर दर्द होए करदा है ते मैं सिरे उपर बैंडेड नहीं लांदी ते जिल्ले तुस गुस्से कन्नै गुस्से हो ते तुंदे की समृद्धि दे संदेश दी लोड़ नहीं तुंदे की लोड़ है इत्थे आने दी क्रोध दे अध्ययन दी जिल्ले तक कि शब्द रस्ता ना बनाई देन ते गुलामी दूर ना होई जाए। ईश्वर दे राज दी धार्मिकता की लोड़ उसी पाने ते करने वाली सारियां चीज़ां तुंदे कन्नै जुड़ियां जंगियां। राज्य की लोड़ उन्हां चीज़ां की लोड़ जिन्हां की ईश्वर अपने कन्ने करवाना चाहते हन ते ईश्वर उन्हां च अपनी शीश दौड़ी देंग। तुंदे की शीशा दे पिछे दौड़ना नहीं पऊंगा ओ तुंदे पिछे आंगनियां। फिलिपियो 2 आयत 5 गलांदी है असांगी ओही बर्ताव अपनाना होग जेड़ा यीशु दा हा ते ये अगे दसदा है कि उन्होंने किस तरह अपने आप की विनम्र बनाया। मेरे ख्याल च विनम्रता सब तो सोहना बर्ताव है जिसे अस विकसित करी सकते हैं जिहदा आना बेहद औखा है पर सच्ची विनम्रता सब तो बड़ी खुशी है जिहड़ी यीशु असां की सिखाना चाहते हैं। तो मिगी यकीन है कि दयालुता नामुमकिन है। विनम्रता दे बिना कुछ वक्त पहले दुख बड़े दुखे ने दसना पिया कि मैं एकदम दीवानी होई गई ही। मिगी हैरानी हुई कि मैं इन्नी दीवानी कियां होई गई। वो एक रिश्तेदार हा देव नहीं देव ते मिगी ब्याह किते काफ़ी वक्त होई है पर असांगी कदे भी इस गल दा भ्रम नहीं होया कि दीवाना होइए। 44 साल होई है पिछली जनवरी की असां आखिर कदों लड़े हे। मैं कुसै ने गुस्सा होई मैं ज़्यादा विस्तार च नहीं जावा दी हां। मैं पूरी कहानी अपनी हाल दी किताब च दसी दित्ती है। मिगी लग्गेआ कि वह बंदा सच च बड़ा बेतुका हा। वो मेरे उपर अनुचित दबाव पाएदा हा जिल्ले कि मैं इस तो बचना चाहती ही। मैं उसी किछ सौखियां चीज़ां करन लई गलाया उसी करनियां पईयां। जानदे हो मैं उसी डराया ते फिर सब इयां किज होया कि मेरा मतलब सब कुछ इयां जियां बस उड़ी गया ते खास करी कि मैं इयां करदी नहीं उसी जाने आस्ते गलाया। मैं
ਸਾਰਿਆਂ ਕੀ ਦੱਸਿਆ ਕਿ ਉਸਨੇ ਮੇਰੇ ਨੇ ਕੀ ਕੀਤਾ। ਮੈਂ ਡੇਵ ਕੀ ਦੱਸਿਆ, ਮੈਂ ਬੱਚਿਆਂ ਕੀ ਦੱਸਿਆ ਫੋਨ ਕਰੀ ਕੇ ਜਿਹੜੀ ਇੱਕ ਚੀਜ਼ ਹੀ ਤੇ ਉਹ ਹੈ ਨਹੀਂ ਅਸ ਅੱਜ ਰਾਤੀ ਉਸਦੇ ਬਾਰੇ ਚ ਗੱਲ ਕਰਨੇ ਵਾਲੇ ਆ। ਕਿਆਂ ਕਿ ਪ੍ਰੇਮ ਢਾਂਪਦਾ ਹੈ, ਉਗਾੜਦਾ ਨਹੀਂ। ਪ੍ਰੇਮ ਦੂਜਿਆਂ ਦੇ ਰਿਸ਼ਤਿਆਂ ਕੀ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਉਹਨਾਂ ਕੀ ਬਰਬਾਦ ਨਹੀਂ ਕਰਦਾ। ਪਰ ਮੈਂ ਤਾਂ ਇੰਨੀ ਪਾਗਲ ਹੋਈ ਗਈ ਹੀ ਕਿ ਨਹੀਂ ਚਾਹੁੰਦੀ ਹੀ ਕਿ ਕੋਈ ਉਸੇ ਪਸੰਦ ਕਰੇ। ਤੁਸੀਂ ਪਾਗਲ ਹੋਈ ਨਹੀਂ ਜਾਂਦੇ ਜਿੱਲੇ ਕੋਈ ਤੁੰਦੇ ਕੀ ਆਦ ਕਰੇ ਤੇ ਤੁਸੀਂ ਉਸਦੇ ਕੰਨੇ ਜਿਹੜੇ ਉਹਨਾਂ ਕੀ ਜਾਣਦੇ ਹਨ ਉਹੀ ਤੁੰਦੇ ਕੀ ਦੱਸਣੇ ਲੱਗਦੇ ਹਨ ਕਿ ਉਹ ਕਿੰਨੇ ਚੰਗੇ ਹਨ। ਤੁਸੀਂ ਇਹ ਨਹੀਂ ਗਲਾਣਾ ਚਾਹੋਗੇ। ਖੈਰ ਮੈਂ ਤੁੰਦੇ ਕੀ ਇੱਕ ਹੋਰ ਦੋ ਚੀਜ਼ਾਂ ਦੱਸਣਾ ਚਾਹੁੰਦੀ ਹਾਂ। ਇਸ ਕਰਕੇ ਮੈਂ ਪੱਕੀ ਪ੍ਰਤਿੱਗ ਹੀ ਤੇ ਆਪਣੇ ਗੁੱਸੇ ਦੇ ਪ੍ਰਤੀ ਨਿਆਇਉਚਿਤ ਹੀ ਤੇ 3 ਦਿਨ ਬੀਤੀ ਗਏ। ਮੈਂ ਉਸਦੇ ਬੁਲਾਵੇ ਕੀ ਨਿਹਾਲਦੀ ਰਹੀ, ਕੰਨੇ ਮਾਫੀ ਮੰਗਣ ਦੇ ਲਈ ਫੋਨ ਨਹੀਂ ਆਇਆ। ਇੱਕ ਸਵੇਰੇ ਮੈਂ ਪ੍ਰਾਰਥਨਾ ਕੀਤੀ। ਜੇ ਤੁਸੀਂ ਈਸ਼ਵਰ ਦਾ ਸੰਦੇਸ਼ ਨਹੀਂ ਮੰਨਦੇ ਤੇ ਪ੍ਰਾਰਥਨਾ ਕਰਨਾ ਔਖਾ ਹੈ। ਕਿਉਂਕਿ ਕਿ ਜਿਲੇ ਤੁਸੀਂ ਪ੍ਰਾਰਥਨਾ ਕਰਦੇ ਹੋ ਤੁੰਦੇ ਕੀ ਕਿਜ ਗਲਾਣਾ ਚਾਹੁੰਦੇ ਹਨ। ਜਿਸੇ ਤੂੰ ਸੁਣਦੇ ਨਹੀਂ ਤੇ ਮੈਂ ਪ੍ਰਾਰਥਨਾ ਕਰੀ ਕਰਦੀ ਹੀ। ਮੈਨੂੰ ਲੱਗਿਆ ਮਤੇ ਦਿਨ ਹੋਈ ਗਏ ਈਸ਼ਵਰ ਨੇ ਕਿਜ ਮੇਰੇ ਤੱਕ ਪਹੁੰਚਾਇਆ ਨਹੀਂ ਤੇ ਉਹ ਮੇਰੇ ਦਿਲ 'ਚ ਪਾਣ ਲੱਗੇ ਕਿ ਮੈਂ ਉਸੇ ਫੋਨ ਕਰੀ ਕੇ ਮਾਫੀ ਮੰਗੀ ਲਿਆ। ਕਨੇ ਮੈਂ ਬਿਲਕੁਲ ਦੱਸੀ ਨਹੀਂ ਸਕਦੀ। ਮੈਂ ਇਹ ਗਲਾਈ ਉੱਠੀ ਕਿ ਨਹੀਂ ਈਸ਼ਵਰ ਮਿਹਰਬਾਨੀ ਕਰੀ ਕੇ ਇਸ ਵਾਰੀ ਬਿਲਕੁਲ ਨਹੀਂ। ਕੁਛ ਹੋਰ ਕੇ ਗਲਾਓ ਜਿਹੜਾ ਮੇਰੇ ਲਈ ਸਹੀ ਹੈ। ਮਿਗੀ ਨਹੀਂ, ਇਹ ਮਹਿਲਾ ਵੀ ਈਸਾਈ ਹੈ। ਮੈਂ ਕਿਜ ਲੰਬਾ ਇੰਤਜ਼ਾਰ ਕੀਤਾ ਕਨੇ ਮਿਕੀ ਯਕੀਨ ਹਾਂ ਕਿ ਉਹ ਇਸ ਦਾ ਇਸਤੇਮਾਲ ਕਰੀ ਕੇ ਗਲਾਂਗੀ। ਖੈਰ ਤੂੰ ਮਿਕੀ ਠੇਸ ਪੁਜਾਈ ਹੈ ਤੇ ਆਹੋ ਤੇ ਕੀ ਇਹ ਨਹੀਂ ਕਰਨਾ ਚਾਹੀਦਾ ਹਾਂ। ਮੈਂ ਖਾਲੀ ਆਖਿਆ ਠੀਕ ਹੈ ਈਸ਼ਵਰ ਮੈਂ ਕਰਗੀ ਕਿ ਮਿਕੀ ਤੁੰਦੇ ਨੇ ਪ੍ਰੇਮ ਹੈ। ਮੈਂ ਤੁੰਦੀ ਆਗਿਆਕਾਰੀ ਰੋਣਾ ਚਾਹੁੰਦੀ ਹਾਂ ਪਰ ਕਿ ਤੁਸ ਉਸ ਕੰਨੇ ਇੰਨਾ ਅਖਵਾਈ ਦਿਓ ਕਿ ਮੈਂ ਵੀ ਗਲਤ ਹੀ। ਮਿਕੀ ਲੱਗਿਆ ਹਾਂ ਕਿ ਸ਼ਾਇਦ ਮੈਂ ਕਰੀ ਸਕਦੀ ਹਾਂ ਭਲੇ ਜ਼ਿੰਮੇਦਾਰੀ ਦੇ ਲਈ ਮਿਕੀ ਬੜਾ ਦੁੱਖ ਸਹਿਣਾ ਪਏ। ਇਸ ਕਰਕੇ ਮੈਂ ਅੱਧੇ ਮੰਨੇ ਨੇ ਫੋਨ ਕੀਤਾ ਕਿ ਉਹ ਜਵਾਬ ਨਹੀਂ ਦਿੰਗੀ ਕਿ ਅਕਸਰ ਇਹੋ ਜਿਹਾ ਹੀ ਕਰਦੀ ਹੀ। ਧਿਆਨ ਦੇਣੇ ਵਾਲੀ ਗੱਲ ਹੀ ਕਿ ਉਹ ਘਰੇ 'ਚ ਹੀ ਕਨੇ ਮੇਰੇ ਨੇ ਗੱਲ ਕਰੀ ਸਕਦੀ ਹੀ। ਤੁਸੀਂ ਜਾਣਦੇ ਹੋ ਮੈਂ ਕੀ ਆਖਿਆ। ਸੁਣੋ ਮੈਂ ਉਸ ਦਿਨ ਦੇ ਲਈ ਮਾਫੀ ਚਾਹੁੰਦੀ ਹਾਂ ਜਿੱਲੇ ਮੈਂ ਤੁਸਾਂ ਉੱਪਰ ਗੁੱਸਾ ਕੀਤਾ ਹਾਂ। ਤੇ ਉਸਨੇ ਫੌਰਨ ਜਵਾਬ ਦਿੱਤਾ ਜਾਣਦੇ ਹੋ ਤੁਸ ਦੇ ਬਾਰੇ 'ਚ ਹੁਣ ਕੁਝ ਮਤ ਸੋਚੋ। ਉਹਨੇ ਗਲਿਆ ਕਿ ਠੀਕ ਹੈ ਮੈਂ ਵੀ ਠੀਕ ਨਹੀਂ ਕੀਤਾ। ਇਹ ਸੁਣਨਾ ਇੰਨਾ ਚੰਗਾ ਲੱਗਿਆ ਕਿ ਚੁਟਕੀ ਬਜਾਉਂਦੇ ਹੀ ਸਾਰਾ ਦਬਾਅ ਉੜਨ 'ਚ ਹੋਈ ਆ। ਮੈਂ ਪ੍ਰਾਰਥਨਾ ਕਰੀ ਸਕਦੀ ਹੀ। ਇਸਨੇ ਮੇਰੀ ਮਦਦ ਲੱਭੀ ਪਰ ਮੈਂ ਉਹ ਨਹੀਂ ਕਰੀ ਪਾਉਂਦੀ ਜਿਹੜੀ ਮੈਂ ਉਸਦੀ ਇੱਛੁਕ ਨਾ ਹੁੰਦੀ ਤੇ ਆਪਣੇ ਆਪ ਕੀ ਵਿਨਮਰ ਨਾ ਬਣਾਇਆ ਹੁੰਦਾ ਤੇ ਉਸੀ ਸੋਚਣ ਨਾ ਦਿੱਤਾ ਹੁੰਦਾ ਹੈ ਕਿ ਮੈਂ ਸਹੀ 'ਚ ਗਲਤ ਨਹੀਂ ਹੀ। ਭਲੇ ਹੀ ਮਿਕੀ ਮਹਿਸੂਸ ਹੋਇਆ ਹੋ ਕਿ ਉਹ ਗਲਤ ਹੀ। ਮੇਰੇ ਲਈ ਉਸ ਅੰਗਰ ਪ੍ਰਤੀਕਿਰਿਆ ਦੱਸਣਾ ਵੀ ਗਲਤ ਹਾਂ। ਦੇਖੋ ਜਿੱਲੇ ਕੋਈ ਵੀ ਤੁੰਦੇ ਕੰਨੇ ਗਲਤ ਕਰਦਾ ਹੈ ਤੇ ਕ੍ਰੋਧ ਜਿਹੜਾ ਤੁੰਦੇ 'ਚ ਹੁੰਦਾ ਹੈ ਉਸਦਾ ਬਾਹਰ ਆਣਾ ਵੀ ਗਲਤ ਹੈ। ਮੇਰੇ ਖਿਆਲ 'ਚ ਅਸਾਂਗੀ ਆਰਾਮਦਾਇਕ ਬਰਤਾਵ ਦੀ ਬੜੋਤਰੀ ਕਰਨੀ ਚਾਹੀਦੀ ਹੈ। ਤੇ ਜਾਣਦੇ ਹੋ ਪ੍ਰਾਕ੍ਰਿਤਿਕ ਤੌਰ ਉੱਪਰ ਮੈਂ ਆਰਾਮ ਪ੍ਰਸਤ ਇਨਸਾਨ ਨਹੀਂ ਹਾਂ ਪਰ ਮੈਂ ਉਸੇ ਆਪਣੇ ਜੀਵਨ 'ਚ ਮਤਾ ਵਿਕਸਿਤ ਕਰ ਲਿੱਤਾ ਹੈ। ਜਾਣਦੇ ਹੋ ਕੀ ਆ ਇਹ ਮਤਾ ਔਖਾ ਹੋਊਗਾ ਤੁੰਦੇ ਲਈ ਜੇ ਤੁਸੀਂ ਜਲਦੀ ਤੋਂ ਜਲਦੀ ਉਸ ਆਰਾਮ ਪ੍ਰਸਤ ਬਰਤਾਵ ਕੀ ਨਹੀਂ ਅਪਣਾਉਂਦੇ ਤੇ ਨਾ ਹੀ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕਰੋ। ਇਹ ਹਰ ਚੀਜ਼ ਆਪਣੇ ਹਿਸਾਬ ਨੇ ਨਾ ਚਲਾਓ। ਬਾਈਬਲ 'ਚ ਇੱਕ ਸ਼ਾਸਤਰ ਵਚਨ ਹੈ ਜਿਹੜਾ ਮੈਨੂੰ ਚੰਗਾ ਲੱਗਦਾ ਹੈ। ਮੇਰੇ ਖਿਆਲ 'ਚ ਇਹ ਬਾਈਬਲ ਦੇ ਮਤੇ ਸੋਹਣੇ ਹਿੱਸਿਆਂ 'ਚੋਂ ਇੱਕ ਹੈ ਤੇ ਇਹ ਲੱਭਦਾ ਹੈ ਮਤੀ 11:28 ਕਨੇ 23 'ਚ ਹੇ ਸਭ ਮਿਹਨਤ ਕਰਨੇ ਆਲੋ ਤੇ ਬੋਸ ਕੰਨੇ ਦਬੇ ਦੇ ਲੋਕੋ ਮੇਰੇ ਕੋਲ ਆਓ ਮੈਂ ਤੁੰਦੇ ਕੀ ਆਰਾਮ ਦਿੰਗਾ। ਮੇਰਾ ਜੂਆ ਆਪਣੇ ਉੱਪਰ ਚੁੱਕੀ ਲੋ ਕਿ ਮਨੇ ਦਾ ਦੀਨ ਤੇ ਨम्र हामे है ना बहुता सोना। मेरा जुआ अपने ऊपर चुकी लो कि मने दा दीन ते नम्र हामे बहुता ही सरल है ना बहुता सोना। विनम्र मृदु विनीत ते मधुर। अगे दा हिस्सा और भी बहुता चंगा है जड़ा गलांदा है ते तुस अपने मने च विश्वास पाओगे। देखिया जियां ही मैं विनम्र बनी ते कुसे कोलों माफी मंगी खाली शांति दी खातिर जिले भी मिकी लगदा हा कि उसी मेरे कोलों माफी मंगनी चाहिदी है। इनाम जड़ा मिकी फौरन लभ्या ओ हा आराम। मेरे जुआ अपने ऊपर चुकी लो। इस हिस्से कन्ने ते मिकी प्यार है जड़ा विस्तृत बाइबल च लिखिया है ना।
ਨਾ ਕਟੂ, ਨਾ ਕਠੋਰ, ਨਾ ਤੀਵਰ ਤੇ ਨਾ ਹੀ ਦਬਾਵ। ਮੇਰਾ ਪਾਲਣ ਪੋਸ਼ਣ ਇੱਕ ਇਹੋ ਜਿਹੇ ਬੰਦੇ ਨੇ ਮੇਰੇ ਪਿਤਾ ਨੇ ਕੀਤਾ ਜਿਹੜਾ ਬੜਾ ਸਖਤ, ਕਟੂ ਤੇ ਉਗਰ ਸੁਭਾਅ ਦਾ हा। ਤੇ ਜਿਲੇ ਵੀ ਤੁਸ ਉਸਦੇ ਕन्ने ਕੋਲ ਕਾਲ ਹੁੰਦੇ ਹੋ, ਦਬਾਵ ਦੇ ਬਗੈਰ ਕਿਜ ਨਹੀਂ ਹੁੰਦਾ हा। ਬੜਾ ਦੁੱਖ ਹੈ ਕਿ ਆਪਣੇ ਜੀਵਨ ਦੇ ਸ਼ੁਰੂਆਤੀ ਦਿਨਾਂ 'ਚ ਉਹਨਾਂ ਜਿਹੀ ਬਣੀ ਗਈ। ਬੇਹੱਦ ਕਾਨੂੰਨੀ ਤੁਸ ਦੋਏ ਨਹੀਂ ਹੋਈ ਸਕਦੇ। ਜਾਂ ਤਾਂ ਤੁਸ ਕਾਨੂੰਨੀ ਬਣੀ ਜਾਂਗੇ ਜਾਂ ਤੁਸ ਦਇਆਵਾਨ ਬਣੀ ਜਾਂਗੇ। ਕਾਨੂੰਨੀ ਹੋਣੇ ਦਾ ਮਤਲਬ ਹੈ ਕਿ ਤੁੰਦੇ ਕਿ ਲੋਕਾਂ ਕੰਨੇ ਕੁਝ ਅਪੇਖਾਵਾਂ ਹੁੰਦੀਆਂ ਹਨ ਉਹਨਾਂ ਦੇ ਹਾਲਾਤਾਂ ਦੇ ਮੁਤਾਬਿਕ, ਤੇ ਜੇ ਉਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤੇ ਤੁਸ ਵਿਕਸ਼ਪਤ ਹੋਈ ਜਾਂਦੇ ਹੋ। ਤੇ ਖਾਸ ਕਰੀ ਕਿ ਤੁਸ ਕੁਸੇ ਨਾ ਕੁਸੇ ਕੀ ਦੱਸ ਗਏ, ਤੁਸ ਸੁਭਾਵਿਕ ਹੋ। ਅਸ ਚੰਗੀਆਂ ਚੀਜ਼ਾਂ ਦੀ ਉਮੀਦ ਕਰਦੇ ਹਾਂ, ਅਸ ਜੀਵਨ 'ਚ ਸਰਵਸ਼੍ਰੇਸ਼ਟ ਦੀ ਉਮੀਦ ਕਰਦੇ ਹਾਂ। ਪਰ ਮੈਂ ਦੱਸਣਾ ਚਾਹਾਂਗੀ ਕਿ ਅਸ ਲੋਕਾਂ ਤੋਂ ਉਮੀਦ ਨਹੀਂ ਕਰੀ ਸਕਦੇ। ਇਹ ਪ੍ਰਤੱਖ ਬੋਧ ਹੈ। ਅਸ ਸੰਪੂਰਨ ਨਹੀਂ ਹਾਂ। ਅਸਾਂਗੀ ਸੰਪੂਰਨ ਗਿਰਜਾ ਨਹੀਂ ਲੱਭੀ ਸਕਦਾ, ਅਸਾਂਗੀ ਸੰਪੂਰਨ ਰੋਜ਼ਗਾਰ ਨਹੀਂ ਲੱਭੀ ਸਕਦਾ, ਤੁੰਦੇ ਕੀ ਵਿਆਹ ਦੇ ਕਾਬਿਲ ਕੋਈ ਯੋਗ ਰਿਸ਼ਤਾ ਨਹੀਂ ਲੱਭੀ ਸਕਦਾ, ਤੁਸਾਂ ਕੀ ਸੰਪੂਰਨ ਬੱਚਾ ਨਹੀਂ ਲੱਭੀ ਸਕਦਾ। ਜੇ ਅਸ ਸੰਪੂਰਨ ਹਾਂ ਤੇ ਅਸਾਂਗੀ ਈਸ਼ੂ ਦੀ ਲੋੜ ਨਹੀਂ ਹੈ। ਅਸਾਂ ਸਾਰਿਆਂ 'ਚ ਕਮਜ਼ੋਰੀਆਂ ਹਨ। ਇਹੀ ਵਜ੍ਹਾ ਹੈ ਕਿ ਬਾਈਬਲ ਭਰੀ ਦੀ ਹੈ ਸੰਦੇਸ਼ਾਂ ਕੰਨੇ ਅਸਾਂ ਦੀ ਫਟਾਫਟ ਮਾਫ ਕਰੀ ਦੇਣਾ ਚਾਹੀਦਾ ਹੈ। अपनी माफ़ी के प्रति असांखे उदार होना चाहिए है। असांखे हरेक च सर्वश्रेष्ठ होने का भरोसा होना चाहिए है। अपनी माफ़ी के प्रति असांखे उदार होना चाहिए है। असांखे हरेक च सर्वश्रेष्ठ होने का भरोसा होना चाहिए है। ते असांखे विकसित करना चाहिए है दयालु बर्ताव, जिथे असांखे पहली प्रतिक्रिया होनी चाहिए है कि तुस जानते हो, उसकी फिक्र मत करो, उसकी फिक्र मत करो। ये बड़ा मुद्दा नहीं है। मैं भी गलतियां करदा हाँ, बनस्पत कियां दे कियां करी सकते हो तुस मेरे कन्ने ए ते उहदे पिछे मंशा की है। तुस मंदबुद्धि कियां होई सकदे हो, इन्ने गलती करी के तुस मिगी हगात किस तरह पुजाई सकदे हो। पर विनम्र बंदा जानदा है कि कुछ बखेड़े च फसे हन। एक विनम्र बंदा जानदा है कि जे ये ईश्वर की मेहरबानी दे लई नहीं है, ईश्वर की दया, ईश्वर के प्रेम, ईश्वर की माफी, ईश्वर की उदारता कन्ने दयालुता, बाप रे बाप असां दी ये हालत हुंदी। इस करके मती दी कहानी इन्नी महत्वपूर्ण है। जिले पौलुस गलांदा है कि मिगी किन्नी वारी अपने भरावां की माफ करना पिया हा। पौलुस की अपनी सीमा पता ही, ते मैं जानदी हां कि अस सब सोचदे हां, मैं ये जानदी हां जे तुस एक वारी होर सोचदे हो ते मैं अपनी सीमा तक पुज्जी जानी हां। यीशु अग्गे एक होर कहानी दसदे हन, एक बंदे दी जेड़ा कर्जा नहीं चुकाई सकिया ते उसी माफ करने आस्ते गलाया गया। मालिक ने उ'यां ही कीता ते ओह आदमी ਉਹੀ ਆਦਮੀ ਜੇ ਅੱਜ ਰਾਤੀ ਗੁੱਸੇ ਹੁੰਦੇ ਹਨ ਤੇ ਉਹ ਤੁਸ ਹੋ। ਮੈਂ ਗਲਾਇਆ ਜੇ ਅੱਜ ਰਾਤੀ ਤੁਸ ਗੁੱਸੇ 'ਚ ਹੋ ਤੇ ਤੁਸ ਉਹ ਆਦਮੀ ਹੋ ਕੀ ਹੈ ਕਿ ਤੁਸ ਕਰਜ਼ਾ ਨਹੀਂ ਚੁਕਾਈ ਸਕੇ ਤੇ ਈਸ਼ਵਰ ਕੀ ਮਾਫ ਕਰਨ ਦੇ ਲਈ ਗਲਾਇਆ ਤੇ ਉਹਨਾਂ ਨੇ ਫਟਾਫਟ ਮਾਫ ਕਰੀ ਦਿੱਤਾ। ਉਹ ਤੁੰਦੇ ਉੱਪਰ ਦਿਆਲੂ ਹੈ ਤੇ ਉਹ ਦਿਆਲੂ ਰਹਿਣਗੇ ਜਿਲੇ ਵੀ ਮੈਂ ਤੁਸ ਕੰਨੇ ਉਹਦੇ ਕੋਲ ਦਇਆ ਦੇ ਲਈ ਜਾਂਗ ਆਪਣੀਆਂ ਕਮਜ਼ੋਰੀਆਂ ਕੰਨੇ ਹਰ ਵਾਰੀ ਉਹ ਅਸਾਂ ਉੱਪਰ ਦਿਆਲੂ ਹੋਂਗ। ਤੇ ਅਸ ਕੁਸ ਤਰ੍ਹਾਂ ਮਨਾ ਕਰੀ ਸਕਦੇ ਹਾਂ ਦੂਜਿਆਂ ਕਿ ਜਿਨ੍ਹਾਂ ਨੇ ਅਸਾਂਗੀ ਆਹਤ ਕੀਤਾ ਹੈ। ਸ਼ਾਂਤੀ ਹੋਏਗੀ ਇੱਥੇ। ਤੁੰਦੇ ਲੋਕਾਂ ਤੋਂ ਇੱਥੇ ਕੀ ਉਮੀਦ ਹੈ। ਦੇਰ ਤੇ ਮੇਰੇ 'ਚ ਕਈ ਪਰੇਸ਼ਾਨੀਆਂ ਰਹੀਆਂ ਕਈ ਸਾਲਾਂ ਤੱਕ ਜਿੱਲੇ ਤੱਕ ਅਸਾਂ ਇੱਕ ਦੂਏ ਕੀ ਜਿਹੀਆਂ ਅਸਾਂ ਨੇ ਸਵੀਕਾਰ ਨਹੀਂ ਕਰ ਲਿੱਤਾ ਹਾਂ। कने असी सचमुच रसोई च मिले, असा हाथ मिलाया, कने एक दूए की दिखया ते गलाया तुस जेहो जे भी हो मैं तुंदे की उइयां ही स्वीकार कर दी हां। तां उन्हें गलाया मैं भी। पर इहदा मतलब ये नहीं कि बदलाव नहीं चाहिदा, खाली प्रभु लोकां की बदली सकदे न। तुस कुसी की परिवर्तन नहीं करी सकदे। भले उहदे प्रति तुंदी दीवानगी कुसी हद तक होए कि वो तुंदे मने उपर काम नहीं करते, भले ही ओके ज भी करा करते होन तुसां उन्हां की
ਬੰਦ ਕਰਨ ਲਈ ਗਲਿਆ ਹੋ ਉਹ ਕੁਦਰੇ ਹੋਰ ਉਬਲੀ ਕੇ ਨਿਕਲੀ ਸਕਦਾ ਹੈ ਭਲੇ ਵੱਖਰੇ ਤਰੀਕੇ ਨੇ ਪਰ ਉਹ ਕੁਦਰੇ ਹੋਰ ਨਿਕਲਗਾ ਇਸ ਕਰਕੇ ਇਹ ਜਵਾਬ ਬਿਹਤਰ ਹੈ ਕਿ ਤੁਸੀਂ ਦੋਆਂ ਦੇ ਲਈ ਪ੍ਰਾਰਥਨਾ ਕਰੋ ਤੁਸੀਂ ਉਹਨਾਂ ਨੇ ਗੱਲ ਵੀ ਕਰੀ ਸਕਦੇ ਹੋ ਦਇਆ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕਦੇ ਸਾਹਮਣਾ ਨਹੀਂ ਕਰੀ ਸਕਦੇ ਯੀਸ਼ੂ ਨੇ ਕੀਤਾ ਹਾਂ ਉਹਨਾਂ ਨੇ ਲੋਕਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਮੁੱਦਿਆਂ ਦਾ ਸਾਹਮਣਾ ਕੀਤਾ ਉਹਨਾਂ ਨੇ ਲੋਕਾਂ ਕੀ ਪ੍ਰੇਮ ਕੀਤਾ तुंदे की सीखना होंगे जीवन च हरेक तो अपेक्षा ना करो कियां कि तुस जानते हो कि ये हो ही नहीं सकता खैर जिन्ना मता वक्त अस लोकां ने बतांगे उन्ने ही मौके लब गए उन्ना की असांगी आहत करन दे कने उन्ने की अपने दोषां की प्रकट होने तो असांगी लोड़ है लोकां की असफलता दे प्रति दयालु बर्ताव सीखने दी ये ध्यान रखने होए कि असांगी भी जीवन च कदे ना कदे इसे दया दी लोड़ पई सकदी है अस सच्ची प्रगाढ़ संबंध बनाना चाहते हैं ते इसी करने दा रस्ता है फौरन माफ कर देना धन्यवाद प्रभु तुंदा भला करे तुआकी शायद पता भी नहीं कि तुस जायस मायर मिस्ट्रीज वास्ते किन्ने खास हो तुहाडी कदर करते हैं सो कि अपने दोस्तां कन्ने भागीदारां दा शुक्रिया भी करदे जिन्ना करके दुनिया च सब करना मुमकिन हो सकिया अस मिली के भुखियां जो खांदे गरीबां जो कपड़े दिंदे कन्ने देशां जो भली खबरां दे दे कृपा करके आज ही jmmindia.org पर साखी संपर्क करा प्रार्थना ते निवेदन वास्ते जायस दी सभावां दा टाइम टेबल देखने वास्ते कन्ने भागीदार बनने वास्ते जो अस सारी दुनिया च मसीह दा प्यार वंडदे ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜॉयस ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ